ਗਲਤੀਆਂ 5 22 ਵਾਲੇ ਪਾਸੇ ਜਾਂਦੇ ਆ। ਪਿਤਾ ਅੱਜ ਦੇ ਵਚਨ ਦੇ ਉਹਨਾਂ ਸਭਾ ਮਹਾਨ ਕੰਮਾਂ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਜਿਹੜਾ ਤੁਸੀਂ ਇਸ ਹਫ਼ਤੇ ਸਭਾ 'ਚ ਕੀਤੇ ਹਨ। ਅਸਾਂ ਦੀ ਪ੍ਰਾਰਥਨਾ ਹੈ ਕਿ ਅੱਜ ਸਾਰੇ ਦਿਲ ਸੰਵੇਦਨਸ਼ੀਲ ਹੋਣ ਤੇ ਉਹ ਇਸੀ ਗ੍ਰਹਿਣ ਕਰੀ ਲੈਣ। ਮੈਂ ਚਾਹੁੰਦੀ ਹਾਂ ਕਿ ਅਸ ਇਸੀ ਸਮਝੀ ਲੈਣ, ਨਾ ਖਾਲੀ ਆਪਣੇ ਦਿਮਾਗ 'ਚ ਬਲਕਿ ਆਪਣੇ ਦਿਨਾਂ 'ਚ ਵੀ। ਪਰ ਪਵਿੱਤਰ ਆਤਮਾ ਦਾ ਫਲ ਉਕੜਾ ਕੰਮ ਜਿਹੜਾ ਅੰਦਰ ਉਹਨਾਂ ਦੀ ਉਪਸਥਿਤੀ ਯਾਨੀ ਸਫਲਤਾਪੂਰਵਕ ਸੰਪੰਨ ਹੁੰਦਾ ਹੈ, ਜਿਹਦਾ ਮਤਲਬ ਹੈ ਕਿ ਜੇ ਪਵਿੱਤਰ ਆਤਮਾ ਅਸਾਂ 'ਚ ਰੋਣੇ ਆਈ ਹੈ ਤਾਂ ਇਹਨਾਂ 'ਚੋਂ ਇੱਕ ਵੀ ਆਤਮਾ ਦੇ ਫਲ ਨੇ ਕਦੇ ਅਸਾਂ ਨੇ ਜੀਵਨ 'ਚ ਲੱਭਣਾ ਨਹੀਂ ਹਾ। ਪਰ ਕੀ ਹੈ ਕਿ ਉਹ ਅਸਾਂ ਦੇ ਵਿੱਚ ਰਹਿੰਦੇ ਹਨ। ਤੁਸਾਂ ਇਹ ਸਮਝਦੇ ਹੋ ਨਾ, ਪਵਿੱਤਰ ਆਤਮਾ ਤੁੰਦੇ 'ਚ ਰੋਂਦੀ ਹੈ। ਤੁਸ ਈਸ਼ਵਰ ਦਾ ਘਰ ਹੋ। ਸਾਰੇ ਲੋਕੀ ਗਲਾਓ, ਈਸ਼ਵਰ ਮੇਰੇ ਅੰਦਰ ਰੋਂਦੇ ਹਨ। ਵਾਹ, ਇਹ ਵਧੀਆ ਹੈ ਨਾ। ਇਸ ਕਰੀ ਕੀ ਹੈ ਕਿ ਉਹ ਅੰਦਰ ਰਹਿੰਦੇ ਹਨ, ਉਹ ਆਪਣੇ ਕੰਨੇ ਉਹ ਸਭ ਆਉਂਦੇ ਹਨ ਜੋ ਹਨ ਉਹ ਭੇੜੇ ਮਜ਼ਾਜ ਵਾਲੇ ਨਹੀਂ ਹਨ। ਇਸ ਕਰੀ ਕਿ ਅਸਾਂ ਦਾ ਮਜ਼ਾਜ ਵੀ ਭੈੜਾ ਨਹੀਂ ਹੋਣਾ ਚਾਹੀਦਾ ਹੈ। ਉਹ ਹਤਾਸ਼ ਤੇ ਦੁਖੀ ਨਹੀਂ ਹਨ, ਇਸ ਕਰੀ ਕਿ ਅਸਾਂ ਕੀ ਵੀ ਹਤਾਸ਼ ਤੇ ਦੁਖੀ ਨਹੀਂ ਹੋਣਾ ਚਾਹੀਦਾ ਹੈ। ਅਸ ਨਵੀਂ ਦੁਨੀਆ ਬਣਦੇ ਹਨ ਤੇ ਅਸਾਂ ਕੀ ਆਪਣਾ ਸਾਰਾ ਜੀਵਨ ਪਵਿੱਤਰ ਆਤਮਾ ਦੇ ਕੰਨੇ ਕੰਮ ਕਰਨਾ ਹੈ। ਇਹ ਸਿੱਖਣੇ ਦੇ ਲਈ ਤੇ ਅੰਦਰ ਤੋਂ ਬਾਹਰ ਕਿਸ ਤਰ੍ਹਾਂ ਜੀਣਾ ਪਾਉਂਦਾ ਹੈ ਉਹ ਇੰਨਾ ਸੌਖਾ ਹੁੰਦਾ ਹੈ। ਉਹ ਆਤਮਾ ਦੇ ਫਲ ਜਿਹੜੇ ਪਵਿੱਤਰ ਆਤਮਾ ਲਿਆਂਦੇ ਹਨ, ਪ੍ਰੇਮ, ਆਨੰਦ, ਪ੍ਰਸੰਨਤਾ, ਸ਼ਾਂਤੀ, ਧੀਰਜ ਤੇ ਚੰਗਾ ਮਜਾਜ, ਸਹਿਸ਼ੁਣਤਾ, ਦਇਆ, ਭਲਾਈ, ਪਰਉਪਕਾਰ, ਵਫਾਦਾਰੀ, ਸੱਜਣਤਾ, ਵਿਨम्रता ਤੇ ਆਤਮ ਨਿਯੰਤਰਣ। ਤੁੰਦੇ ਵਿਚਾਰ ਕਰਨੇ ਮੈਂ ਅੱਜ ਕੁਸ ਬਾਰੇ ਚ ਬੋਲ ਗਈ। ਮੈਂ ਕੱਲ ਗੱਡੀ ਚ ਕੇ ਆਖਿਆ ਹਾਂ ਤਾਂ ਮੇਰੇ ਕਨੇ ਗੱਡੀ ਚ ਬੈਠੀ ਇੱਕ ਕੁੜੀ ਨੇ ਆਖਿਆ, ਜਾਣਦੇ ਹੋ ਕੁੜੀ ਅਸਲ ਚ ਬਿਲਕੁਲ ਅਨੁਸ਼ਾਸਨ ਹੀ ਇੰਨੀ ਹੀ, ਪਰ ਅਸਾਂ ਦੀ ਇਹੋ ਜਿਹੀ ਮਾਨਸਿਕਤਾ ਹੁੰਦੀ ਆ। ਅਸ ਸੋਚਦੇ ਹਾਂ ਇਸ ਦਾ ਮਤਲਬ ਹੈ ਕਿ ਅਸ ਕਦੇ ਇਹੋ ਜਿਹਾ ਕੁਝ ਨਹੀਂ ਕਰੀ ਸਕਦੇ ਜਿਹੜਾ ਅਸ ਕਰਨਾ ਚਾਹੁੰਦੇ ਹਨ, ਪਰ ਇਹ ਸੱਚ ਨਹੀਂ ਆ। ਮਿਹਰਬਾਨੀ ਅੱਜ ਸ਼ੁਰੂ ਤੋਂ ਹੀ ਇਹ ਗੱਲ ਸਮਝੀ ਲਿਓ। ਜਿੱਲੇ ਮੈਂ ਆਤਮ ਨਿਯੰਤਰਣ ਦੀ ਗੱਲ ਕਰਾਂ ਦੀ, ਇਸ ਦਾ ਮਤਲਬ ਇਹ ਨਹੀਂ ਕਿ ਤੁਸ ਕਦੇ ਕੁਝ ਮਿੱਠਾ ਨਹੀਂ ਖਾਈ ਸਕਦੇ, ਤੁਸ ਕਦੇ ਉਹ ਨਹੀਂ ਕਰੀ ਸਕਦੇ ਜਿਹੜਾ ਤੁਸ ਕਰਨਾ ਚਾਹੁੰਦੇ ਹੋ, ਤੁਸ ਕਦੇ ਹਸੀ ਮਜ਼ਾਕ ਨਹੀਂ ਕਰੀ ਸਕਦੇ, ਬਲਕਿ ਇਸ ਦਾ ਮਤਲਬ ਹੈ ਕਿ ਤੁਸ ਆਪਣੇ ਜੀਵਨ ਦੇ ਹਰ ਦਿਨ ਉਹ ਚੀਜ਼ ਨਹੀਂ ਖਾਈ ਸਕਦੇ ਜਿਹੜੀ ਤੁਸ ਖਾਣਾ ਚਾਹੋ। ਤੁਸ ਹਰ ਉਕੜੀ ਚੀਜ਼ ਨਹੀਂ ਖਰੀਦੀ ਸਕਦੇ ਜਿਹੜੀ ਤੁਸ ਖਰੀਦਣਾ ਚਾਹੋ। ਤੁਸ ਹਰ ਉਹ ਗੱਲ ਨਹੀਂ ਬੋਲੀ ਸਕਦੇ ਜਿਹੜੀ ਤੁਸ ਬੋਲਣਾ ਚਾਹੋ। ਉਹ ਨਹੀਂ ਸੋਚੀ ਸਕਦੇ ਜਿਹੜਾ ਸੋਚਣਾ ਚਾਹੋ। ਤੁਸ ਸਫਲ ਜੀਵਨ ਜੀਣੇ ਦੀ ਉਮੀਦ ਨਹੀਂ ਕਰੀ ਸਕਦੇ ਹਰ ਵੇਲੇ ਉਹ ਕਰੀ ਕਿ ਤੁਸ ਜਿਹੜਾ ਕਰਨਾ ਚਾਹੋ। ਆਤਮ ਨਿਯੰਤਰਣ ਦਾ ਮਤਲਬ ਹੁੰਦਾ ਹੈ ਸੰਤੁਲਨ। ਬਾਈਬਲ 'ਚ ਪਤਰਸ 5 'ਚ ਲਿਖਿਆ ਹੈ, ਸੰਤੁਲਿਤ ਰਵੋ, ਤੁੰਦਾ ਵਿਰੋਧੀ ਸ਼ੈਤਾਨ ਗਰਜਨੇ ਵਾਲੇ ਸਿੰਹ ਦੀ ਨਾਈ ਉਸ ਖੋਜ 'ਚ ਰਹਿੰਦਾ ਹੈ ਕਿ ਕੁਸੀ ਫਾੜੀ ਖਾਏ। ਪਰ ਜੇ ਤੁਸ ਸੰਤੁਲਿਤ ਮਨੁੱਖ ਹੋਂਗ ਤੇ ਸ਼ੈਤਾਨ ਤੁੰਦੇ ਕੀ ਖਾਣ ਦੇ ਕਾਬਿਲ ਕਦੀ ਵੀ ਨਹੀਂ ਹੋਂਗ। ਆਮੀਨ। ਤੇ ਆ ਸੰਤੁਲਿਤ ਨਹੀਂ ਰਹਿ ਸਕਦੇ। ਅਨੁਸ਼ਾਸਨ ਤੇ ਆਤਮ ਨਿਯੰਤਰਣ ਦੇ ਬਿਨਾ, ਦੇਖੋ ਆਤਮ ਨਿਯੰਤਰਣ ਹੁੰਦਾ ਹੈ ਆਪਣੇ ਉੱਪਰ ਕਾਬੂ। ਇਹ ਔਖਾ ਨਹੀਂ ਹੈ। ਆਤਮ ਕਾਬੂ ਕੀ ਹੁੰਦਾ ਹੈ? ਇਸ ਦਾ ਮਤਲਬ ਹੁੰਦਾ ਹੈ ਕਿ ਅਸ ਆਪਣੇ ਉੱਪਰ ਕਾਬੂ ਰੱਖਦੇ ਹਾਂ। ਇੱਕ ਕੰਮ ਜਿਹੜਾ ਸਾਰਿਆਂ ਕੀ ਕਰਨੇ ਦੀ ਲੋੜ ਹੈ, ਇਹ ਹੈ ਕਿ ਅਸਾਂ ਕੀ ਦੂਆਂ ਉੱਪਰ ਕਾਬੂ ਕਰਨੇ ਦੀ ਕੋਸ਼ਿਸ਼ ਬੰਦ ਕਰਨੀ ਹੈ। ਆਪਣੇ ਸਾਰੇ ਹਾਲਾਤਾਂ ਉੱਪਰ ਕਾਬੂ ਕਰਨੇ ਦੀ ਕੋਸ਼ਿਸ਼ ਬੰਦ ਕਰੋ ਤੇ ਆਪਣੇ ਉੱਪਰ ਕਾਬੂ ਕਰਨਾ ਸਿੱਖੋ। ਇਸ ਕਰਕੇ ਤੁਸ ਅੱਜ ਕੇ ਆਪਣੇ ਬਗੈਰ ਕਿਸੇ ਹੋਰ ਚੀਜ਼ ਉੱਪਰ ਵੀ ਕਾਬੂ ਕਰਨ ਦੀ ਆਦਤ ਕੀ ਛੜ ਗਏ। ਮੈਂ ਜਾਣਦੀ ਹਾਂ ਕਿ ਅਸਾਂ ਕੀ ਆਪਣੇ ਬੱਚਿਆਂ ਤੇ ਕਈ ਹੋਰ ਲੋਕਾਂ ਪਰ ਕਾਬੂ ਕਰਨ ਦੀ ਲੋੜ ਹੁੰਦੀ ਹੈ। ਮੈਂ ਇਸ ਦੇ ਬਾਰੇ 'ਚ ਗੱਲ ਨਹੀਂ ਕਰਿਆ ਕਰਦੀ ਹੈ, ਪਰ ਅਸਾਂ ਮਤਾ ਵਕਤ ਗੁਜ਼ਾਰਦੇ ਹਾਂ ਇਹੋ ਜਿਹੀਆਂ ਚੀਜ਼ਾਂ ਕੀ ਲੋੜੀ ਕਿ ਉਹਨਾਂ ਕੀ ਸੁਧਾਰਨੇ ਦੀ ਜਿਨ੍ਹਾਂ ਤੋਂ ਅਸਾਂ ਕੀ ਪਰੇਸ਼ਾਨੀ ਹੁੰਦੀ ਹੈ, ਜਿਲੇ ਕਿ ਅਸਲ 'ਚ ਈਸ਼ਵਰ ਨੇ ਅਸਾਂ ਕੀ ਲੈਸ ਕੀਤਾ ਹੈ ਤਾਂ ਕਿ ਉਸ ਵਿੱਚੋਂ ਕੁਝ ਵੀ ਅਸਾਂ ਕੀ ਪਰੇਸ਼ਾਨ ਨਾ ਕਰੇ। ਦੁਨੀਆ ਪਰ ਕਾਬੂ ਕਰਨ ਦੀ ਕੋਸ਼ਿਸ਼ ਬੜਾ ਔਖਾ ਕੰਮ ਹੈ। ਮੇਰਾ ਮਤਲਬ ਇਹ ਖਤਮ ਨਾ ਹੋਣੇ ਵਾਲਾ, ਥਕਾਣੇ ਵਾਲਾ ਬੜਾ ਹੀ ਉਬਾਊ ਕੰਮ ਹੈ। ਤੁੰਦੇ ਅੰਦਰ ਆਤਮ ਕਾਬੂ ਦਾ ਫਲ ਹੈ, ਪਰ ਉਹ ਖਾਲੀ ਉਸ ਵੇਲੇ ਤੱਕ ਤਾਕਤਵਰ ਬਣਦਾ ਹੈ ਜਿਲੇ ਤੁਸੀਂ ਇਸਤੇਮਾਲ ਕਰਦੇ ਹੋ, ਤੁਸੀਂ ਉਹਦਾ ਪ੍ਰਯੋਗ ਕਰਦੇ ਹੋ। ਤੇ ਪ੍ਰਯੋਗ ਸ਼ਬਦ ਦਾ ਮਤਲਬ ਖਾਲੀ ਇਸਤੇਮਾਲ ਕਰਨਾ ਹੁੰਦਾ ਹੈ। ਤੁੰਦੇ ਸਰੀਰ 'ਚ ਮਸਲਸ ਹੁੰਦੀਆਂ ਹਨ ਜਿੰਦੇ ਹੋਣ ਦੇ ਬਾਰੇ 'ਚ ਤੁਸੀਂ ਅਣਜਾਣ ਹੁੰਦੇ ਹੋ ਕੀ ਹੈ ਕਿ ਉਹ ਬਹੁਤੀਆਂ ਛਿਪੀਆਂ ਹੁੰਦੀਆਂ ਹਨ, ਸੱਚੀ ਮੁੱਚੀ ਛਿਪੀਆਂ ਹੁੰਦੀਆਂ ਹਨ। ਪਰ ਜੇ ਤੁਸੀਂ ਉਹਨਾਂ ਕੀ ਇਸਤੇਮਾਲ ਕਰਨਾ ਸ਼ੁਰੂ ਕਰਦੇ ਹੋ ਤਾਂ ਦਿਨੋਂ ਦਿਨ ਵਧਣੇ ਲੱਗਦੀਆਂ ਹਨ ਤੇ ਅਚਾਨਕ ਤੁਸੀਂ ਉਸ ਮਕਾਮ ਪਰ ਪੁੱਜਦੇ ਹੋ ਜਿੱਥੇ ਤੁਸੀਂ ਉਹਨਾਂ ਕੀ ਦਿਖੀ ਸਕਦੇ ਹੋ। ਆਮੀਨ।
तुस शायद मिगी एह् क्हानी दसदे होए सुनेआ है, पर मिगी इन्नी हास्यजनक लगदी है कि मिगी फिर तो दसनी होंगी। मैं आखिरकार वर्जिश करना शुरू किया लगभग 2-2.5 साल तो, जिस वक्त पहले ते जानते हो मैं उसी सच्ची मुच्ची सही तरीके कन्नै करा दी ही। जियां मैं एक प्रशिक्षक भी रखा हा। कई बारी मिगी लगदा हा कि ओह् मिगी मारे करै दा है, कन्नै मेरे वर्जिश गी शुरू करने दे 2 महीने बाद मैं एक दिन बैठी अपनी लत्तां उप्पर झुकी, मैं अपनी लत्तां पिछले हिस्से गी झुकने दी कोशिश की ते मिगी एक गठ महसूस हुई। मैं सोचा, हे प्रभु ये की है, ये क्या है, ये क्या है? तां फिर मिगी लग्या ओह एक मसल है। मैं बड़ी उत्तेजित हुई, मैं अपने सारे बच्चों की फोन किया, मैं किसी दूए शहर च ही जित्थों मैं सारे की फोन किया, कन्नै गलाया मैं अपनी मसल महसूस करा दी हां। देखो पहले ही उत्थे ही उसी तरह जियां उसदा आत्मा दा फल हुंदा है, पर अस दिखी नहीं सकदे जे उसदा प्रयोग ना शुरू किया होए। आमीन। तुंदे कि उसदा इस्तेमाल शुरू करना होंग, जे तुस उसी जिन्ना ज्यादा इस्तेमाल करगे वो उन्ना ताकतवर होंग। वैसे ही इहो जी गल है जिहड़ी ईश्वर ने सालां पहले मेरे दिल च कुत्थे ही मिगी इस तरह दिखना चंगा लगदा हा। आत्मा दा फल प्रेम करने शुरू हुंदा है। सच्ची आखां ते मेरे ख्याल तो ਉਹ ਆਤਮਾ ਦਾ ਫਲ ਹੁੰਦਾ ਹੈ, ਪਰ ਪ੍ਰੇਮ ਅਸਾਂਗੀ ਸਾਫ਼ ਲੱਭਦਾ ਹੈ ਹੋਰ ਚੀਜ਼ਾਂ ਦੇ ਜ਼ਰੀਏ। ਜੇ ਅਜਿਹਾ ਪ੍ਰੇਮ ਸਹਿਣਸ਼ੀਲ ਹੁੰਦਾ ਹੈ, ਦਿਆਲੂ ਹੁੰਦਾ ਹੈ, ਵਿਨਮਰ ਹੁੰਦਾ ਹੈ। ਮੈਂ ਅੱਜ ਫੈਸਲਾ ਕੀਤਾ ਹੈ ਕਿ ਮੈਂ ਸਬਰ ਦੇ ਲਈ ਨਵਾਂ ਮਕਸਦ ਬਣਾਂਗੀ। ਮੇਰੇ ਜੀਵਨ 'ਚ ਇਹੋ ਜਿਹਾ ਕੁਝ ਹੈ ਜਿੱਲੇ ਉਹ ਮਿਗੀ ਮੇਰੀ ਸੰਭਾਵਨਾ ਚੰਦੇ ਹਨ ਤਾਂ ਮੈਂ ਗੱਡੀ ਦੀ ਪਿਛਲੀ ਸੀਟ ਉੱਪਰ ਬੈਠਦੀ ਹਾਂ ਜਿਹੜੀ ਮਿਗੀ ਨਹੀਂ ਚੰਗੀ ਲੱਗਦੀ। ਮਿਗੀ ਅੱਗੇ ਬਹਿਣਾ ਚੰਗਾ ਲੱਗਦਾ ਹੈ, ਪਰ ਜਿੱਲੇ ਮੈਂ ਗੱਡੀ ਦੀ पिछली सीट उपर बौनी हाँ तो अस उत्थे पुजदे हाँ जिथे गाड़ी पार्क करनी हुंदी है। मैं गड्डी तो बाहर निकलना चाहती हाँ पर मैं निकली नहीं सकती कि सारे दरवाजे की लॉक किया हुंदा है। मेरा मकसद ये है कि मैं उत्थे सब्र के बोई के इंतजार करा जिल्ले तक वो दरवाजे नहीं खोल दे तो मैं निकली ना सका। कि मैं आम तौर पर यह करदी हाँ कि मैं कोशिश करे करदी हाँ बाहर निकलने दी, बाहर निकलने दी, बाहर निकलने दी, निकलने दी, होर बाहर निकलने दी। कि तुस कदे इहो जी गड्डी च बैठे हो जिथे जिल्ले कोई अंदर ते कोई बाहर ते खोलने दी कोशिश करे ते गड्डी मुड़ी के अपने आप बंद हुई जे। मैं गलानी दरवाजा खोलो, दरवाजा खोलो, मैं बाहर नहीं आई सकती। इस करके मुड़ी के खोलो, पर मैं खोला हाँ पर मैं बाहर नहीं निकली पाई। इस करके मैं सवेरे सोचा मैं ये करना बंद करी देंगी। मैं पिछले कई सालों तो यही करती आई हाँ। मैं सीख गई किस तरह उत्थे सब्र करने बोई के दरवाजे ते खुलने की प्रतीक्षा करनी है। असां सारियां दा एक मकसद होना चाहिए तो मैं चाहनी हाँ कि तुस इत्थों जाओ तो इन्हां चों हर एक फल दे लई एक उद्देश्य करने जाओ। तुसां चों किन्ने इहो जे पक्ष दे बारे च सोची सकदे हो जिन्हां च उन्हां गी सब्र बढ़ाउण दी लोड़ है। असां सारियां दा एक ना एक इहो जिहा पक्ष हुंदा है, इस करियै बाकी दे ਉਹ ਸਾਰੇ फल प्रेम करने पैदा हुंदे हन, पर उन्हां गी समर्थन लभदा है आत्म नियंत्रण करने। जे मेरे च बिल्कुल आत्म काबू नहीं होंग फिर मैं कदी भी धैर्यवान नहीं हो सकदी। जे मेरे च आत्म काबू नहीं होंग फिर मेरे लिए नामुमकिन होंग गुस्से उपर इहो जिहा दया करना जिस दिन मिगी लगे कि सारा भैड़ा हुंदा पिया है। मेरे लिए नामुमकिन होन खुश होना जिल्ले मेरे गल ना मन्नी जाए। मेरे च आत्म काबू नहीं होंग तां इस करके असांगी सिखना है कि जे असां कोलों आत्म काबू ले लिता जाए तां बाकी सारा किज डगमगाई के चारों पासे ढेर हो जांग ते एक बड़ी परेशानी बनी जांग। इस करके आत्म काबू बहुता 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 जरूरी है। कि कोई हुण आमीन आखगा, हुण आखी भी दिओ कोई आमीन। आत्म काबू इहो जिहा फल है जिहड़ा खाली कष्टां दे वक्त विकसित हुंदा है। जे किश इहो जिहा चला दा ना होए जिहड़ा तुंदे गी नापसंद होए तदों तुंदे गी आत्म काबू करन दी लोड़ नहीं हुंदी। इस करके शुभ समाचार यह है कि हर बारी इहो जिहा कुछ हुंदा है जिहड़ा तुंदे गी चंगा नहीं लगदा, तुस तुरंत नहीं करी सकदे हो। वाह मिगी आत्म काबू दा प्रयोग करन गी लभगा। मैं नहीं समझती कि अस कदे इन्हां सारियां फलां के विकसित करी पांग। जे अस समझ गए नहीं ध्यान दिओ वो खाली एक तरीके कन्नै विकसित हुंदे हन जिल्ले तुस इहो जे हालातां च पौंदे हो जिथे तुसांगी उंदा प्रयोग करना पौंदा है। इसदा मतलब इहो जी चीज़ां च जिहड़ी तुंदे गी चंगियां नहीं लगदियां कुसै होर तरीके कन्नै एह हासिल नहीं हुंदे। तुस प्रार्थना के जरिए नहीं पाई सकदे। कोई तुंदे उपर हत्थ रखी के तुंदे की ओह नहीं दे सकदा। तुस खाली इसी पढ़ी के हासिल नहीं करी सकते। तुस खाली मेरे संदेश सुनी के वो हासिल नहीं करी सकते। तुंदे की ये संदेश सुनी के एक ज्ञान हासिल होंग कि तुंदे की केह् करना चाहिए है जिल्ले तुसांगी कष्ट होवे ते फिर जिल्ले तुस ओ करगे जियां जियां ओ करगे हर बारी तुस ओ करगे तुस दिन प्रतिदिन ताकतवर बनना जारी रखगे ते अचानक इहो जिहा होंग कि तुस काबू होंग
ਤੇ ਪਵਿੱਤਰ ਆਤਮਾ ਦਾ ਮਾਰਗਦਰਸ਼ਨ ਲੈਂਦੇ ਹੋਵੋਗੇ, ਬਜਾਏ ਉਹਨਾਂ ਸਾਰੀਆਂ ਬਾਹਰੀਆਂ ਚੀਜ਼ਾਂ ਦੇ ਜਿਹੜੀਆਂ ਤੁੰਦੇ ਕੀ ਹੁਕਮ ਦਿੰਗੀਆਂ ਕਿ ਤੁਸਾਂ ਕੀ ਕਰਨਾ ਹੈ ਤੇ ਕਿਆਂ ਬਰਤਾਵ ਕਰਨਾ ਹੈ। ਤੇ ਦੋਸਤੋ, ਉਹ ਹੁੰਦੀ ਹੈ ਆਜ਼ਾਦੀ। ਆਤਮ ਕਾਬੂ ਕਾਬਲੀਅਤ ਹੈ ਸੰਤੁਸ਼ਟੀ ਕੀ ਟਾਲਨੇ ਦੀ, ਭਵਿੱਖ ਦੇ ਆਨੰਦ ਦੇ ਲਈ। ਅੱਜ ਕੱਲ੍ਹ ਅਸਾਂ ਕੀ ਸਾਰਾ ਕੁਝ ਫਟਾਫਟ ਲੱਭੀ ਸਕਦਾ ਹੈ, ਤੇ ਇਹ ਜਿਹੇ ਬਹੁਤੇ ਜਿਹੇ ਲੋਕੀ ਹਨ ਅੱਜ ਦੁਨੀਆ 'ਚ ਜਿਹੜੇ ਇਹ ਸੋਚਦੇ ਹਨ ਕਿ ਉਹਨਾਂ ਕੀ ਬਿਨਾਂ ਕਿਸੇ ਇੰਤਜ਼ਾਰ ਦੇ ਸਾਰਾ ਕੁਝ ਫਟਾਫਟ ਲੱਭਣਾ ਚਾਹੀਦਾ ਹੈ। ਅਸਾਂ ਕੀ ਇਹ ਪੱਕਾ ਕਰਨਾ ਹੈ ਕਿ ਅਸ ਆਤਮ ਕਾਬੂ ਕਰਨੇ चलने की तैयार हैं। रोमियो 5:18 इस करी के एक इहो जिहा अपराध एक मनुख दा गलत कदम ते भटकी जाना सारे मनुखां दे लई सज़ा दी आग्या दे कारण होया हा। आदम दे पाप ने पाप पाई दिता, उस दे बाद तो हर पैदा होने वाले मनुख उपर एक वारी आदम दे पाप करने उपर असां सारियां दा पाप दे सुभाव दे कन्ने जन्म होया। वैसे ही यीशु मसीह का एक धर्म का काम सारे मनुखों के लिए जीवन के निर्मित धर्मी ठहराए जाने के कारण होया हा। उसके बाद उस गल की है एक मनुख के आदेश ना मनने कन्ने पाप ने प्रवेश किया, एक मनुख के आदेश मनने कन्ने धर्म ने प्रवेश किया। चलो मैं तुंदे की शब्दों च थोड़ा फेर बदल करके दसदी हाँ। एक मनुख के आत्म काबू की कमी कन्ने सारे मनुखों उपर पाप आई गया। जिले हवा ने शैतान की गल सुनी ते उसने फल की दिखिया ते जानिया कि वह चंगा हा। उसने सोचा जे मैं खागी ते वह जानी सकी जिहड़ा ईश्वर जानते हैं। उसी ज्ञान हा इहो जिहा नहीं कि वह नहीं जानती ही, पर उसने अपने उपर काबू नहीं रखिया। आदम भी जानता हा पर उन्हें भी अपने उपर काबू नहीं रखिया। दूए पासे यीशु एक बदे दे आत्म काबू ने सोचो उन्होंने की गतसमनी के भाग च किन्ने आत्म काबू की लोड़ पई होग। सोचो कि वह अपने उपर किन्ना काबू रखते हैं। तां भी जदों वो इस धरती उपर है मनुख के शरीर च ते लोकां ने उनके कन्ने ओहो जिहा बर्ताव किया जिहो जिहा उन्होंने किया हा कि अस सच्ची मुच्ची सोचते हैं उन्होंने की कोई अनुभूति नहीं हुई, पर उन्होंने इन्हां गल्लां की अपने उपर काबू नहीं करन दिता। उन्होंने पिता का हुक्म मनना जारी रखिया। उन्होंने गलाया मैं उही करदा हा जिहड़ा पिता की करदे दिखिया हा। मैं अपने पिता की वो गलांदे सुनिया हा, वो गल करदा हा। मैं चाहती है हुण तुस सुनो। तुस जरा भी नहीं जानते तुंदे जीवन च किस तरह सकारात्मक प्रभाव पाई सकते हैं होर लोगों के जीवन उपर जे तुस अज फैसला करगे कि तुस आइंदा बहाव दे कन्ने नहीं रुड़ोगे, बल्कि तुस आत्म काबू ते अनुशासित रहोगे, जिहदा मतलब है कि तुस ईश्वर दे वचन दा पालन करगे। चलो तुस एक मिनट मेगी सुनो कि यह जे काम हैं जिहड़े अस कदे नहीं करगे। मैं भी सोची नहीं सकती कि तुसां विचों मते जे इत्थों निकली के पेट्रोल पंप की लुट गए, पर किज पाप हैं जिहड़े मनने वाले पाप बन गए। मसीह कलीसिया च जिहड़े असां गी उन्हां गी दुख पहुंचाते हैं, पर असां ये नहीं समझी सकते कि अभिमान एक वधिया नमूना है। ईश्वर की घमंड कन्ने नफरत है। बाइबल के अनुसार उन्हां की अहंकार कन्ने भी नफरत है। फिर भी असां की नहीं है, असां अभिमान की स्वीकार कर लेता है। गपशप असां सारियां की गल्लां दसनियां चंगियां लगदियां हन, ये असां दे पुराने सुभाव दा हिस्सा न। अस बस कुछ दसना चाहते हैं ते जे तुस बेफजूल गल्लां नहीं करना चाहते हैं तां तुंदे की आत्म नियंत्रण करना होग। आमीन। ईर्ष्या वो एक पाप है। असल च वो 10वीं आज्ञा है, तू कुछ भी किसी चीज़ का लालच मत करना। इसका मतलब ये है कि तुस उसकी इच्छा नहीं करगे जड़ा उन्हां कोल है। तुस ईश्वर उपर विश्वास करते हो कि वो तुंदे की वो दिंगा जड़ा तुंदे लिए सही है। स्वीकृत पाप इहो जिहियां गल्लां जड़ियां मनिया गईयां हन, जड़ियां नहीं मनिया गईयां हन ईश्वर की। आत्म काबू
एक सच्ची मुच्ची विस्मयकारी चीज है, एक विस्मयकारी मित्र है। अपने उपर काबू रखने की शक्ति नहीं होंग, अस उस तो भी भैड़े हाल च होंग जिन्ने च अस हुण हाँ। आइंदा कदे भी ना आखो मेरे च पर्याप्त आत्म काबू नहीं है, आइंदा कदे भी ना आखो। तुस आखो मेरे च आत्म काबू है ते मैं उसका प्रयोग करना सिखे करदा हाँ। ते जिल्ले कोई आखे आत्म काबू इना गलाओ कि मिकी पता है, उसका की मतलब है? मैं आत्म काबू सुनने उपर तुंदे की गलाना चाहिए है कि ओह चंगा है। आहो मिगी होर दसो, मैं जिन्ना मुमकिन होवे सुनना चाहना हाँ। प्रेरी तो 24-25 ऊपर याद रखो। आत्म काबू का मतलब ये नहीं कि तुस कदे वो नहीं करी सकते जेड़ा चाहते हो, उदा खाली ये मतलब हुंदा है कि तुस अपने जीवन च हर दिन वो नहीं करी सकते जेड़ा चाहते हो। मेरे ख्याल च दिखने का सब तो वधिया तरीका है। ये आत्म काबू के बारे च मेरे मनपसंद वचना चो एक है कियां कि असां गी दसदा है कि अस जे हुंदे हाँ। पौलुस एक फेलिक्स नाम का बंदा एक गल करा दे है। कुछ दिनों के बाद फेलिक्स अपनी वोटी द्रुसिला गी जिहड़ी यहूदी ही कन्ने लेके आया ते पौलुस ने बुलवाई के उस विश्वास के बारे च जिहड़ा मसीह यीशु उपर है उस तो सुनिया। ते जिल्ले वो धर्म ते संयम जोरदार मनोभावां उपर काबू ते आने वाले इंसाफ की चर्चा करदा हा ते फेलिक्स ने भयभीत होई के उत्तर दिता कि हुणे तां जा मौका पाई गए, मैं तिगी फिर बुलांगा। वाह ये वधिया है, उसी कोई परेशानी नहीं ही जिले जिले तक पौलुस उस कन्ने विश्वास के बारे च गल करा दे है, पर जिले उन्होंने बोलना शुरू किया संयम के बारे च, अपने जीवन तो पाप कड्ढण के बारे च ते अपने मनोभावां उपर काबू करन दे ईमानदारी के बारे च, फेलिक्स ने गलाया ओ वाह मिकी बड़ी जल्दी मता बदलना होगा। मैं सोचनी किन्ने लोग आइंदा नास्तिक नहीं रहेंगे जियां उनका दावा करते हैं, वो इहो जे सोचन के वो ईश्वर की सेवा के कन्ने ही जो चाहन कर सकते हैं। मिगी एक गल का खेद है, मिगी शायद कुछ खतरनाक चिट्ठियां भी लभियां न, पर मैं नहीं जानती कि कोई इन्ना बेवकूफ कियां हो सकता है कि ये मन्नी ले कि ईश्वर नहीं है। मेरे ख्याल से उनके लिए मनन तो ज्यादा विश्वास की लोड़ होंगी कि ईश्वर है। जे असेंगी उन्होंने अस्तित्व के बारे च शक होए तो असेंगी खाली एक बच्चे का जन्म होंदे दिखना चाहिए। आसमान च तारियां की कुनी थम्मे दा है। कुछ ने गलाया हा कि सागर का पानी होर अगे नहीं जांग ते उसी बालू के कुछ कणा कन्ने रोके दा है। ये कोई मामूली गल नहीं है। पर लोग इस करके ईश्वर की सेवा नहीं करना चाहते। कलीसिया च इस करके बहुता उत्साह नहीं लभदा कियां कि लोग नहीं चाहते कि उनके जीवन पर किसी तरह का काबू होए। ते जे तुस सारा सच जानना चाहते हो तो इस कारण असां दे कुछ आधुनिक प्रचारां की भी इन्ना कोमल बनाई दिता गया है कि हुण वो गुस्से के बर्ताव का दोष नहीं दसदा कियां कि लोकी भयभीत हन। अस के करिए जे अस लोगों की अपने प्रचार करने खुश ना करिए तो मुड़ी के नहीं आएंगे। देखो मैं तुंदे की इत्थे खुश करने लिए नहीं आई हाँ। मिगी विश्वास है कि जे तुस ईश्वर के बदने के बारे च सुन गए जिसका मैं प्रचार करदी हाँ, मन्निया कि वो थोड़ा औखा होंगे पर बाद च तुस जरूर खुश होंगे। बेशक अस चाहते हैं कि लोग असेंगी पसंद करन ते खुश रहन, पर मिगी एक दिन ईश्वर के सामने खलोना है ते उस हुनर का लेखा चोखा देना है। ते मैं हर बारी तुंदे की मिठियां गल्लां नहीं दसी सकती। लोग जे खाली मिठा खाणगे ते मरी जाणगे। तुंदे की मीठ खाना चाहिए है, सब्जियां खानियां चाहिए हैं, उन्हां की पसंद करना चाहिए है। फेलिक्स ने गलाया इस वेले जा ते मौका पाई के मैं देखी मुड़ी के सदगा हाले मैं इस दे लिए तैयार नहीं हाँ। तुस चाहो तो टीवी बंद करी सकते हो, पर जिले तुस कल फिर दिखगे तो मैं यही गल करती पई हूँगी। माफ करियो, ईश्वर ने मिगी मिठियां गल्लां दी सेवकाई नहीं दिती है। काश कि उन्होंने दिती हुंदी। मैं सोचे करती ही ईश्वर मैं किए नहीं कुसे शहर च जाइए
ਲੋਕਾਂ ਕੀ ਪ੍ਰੋਤਸਾਹਿਤ ਨਹੀਂ ਕਰੀ ਸਕਦੀ ਤੇ ਉਸ ਦੇ ਬਾਅਦ 50-60 ਲੋਕਾਂ ਦੇ ਅੱਗੇ ਭਵਿੱਖਬਾਣੀ ਕਰੀ ਕੇ ਘਰੇ ਕੀ ਆਈ ਸਕਦੀਆਂ। ਪ੍ਰੋਤਸਾਹਨ ਦੇ ਕਈ ਮੌਕੇ ਹੁੰਦੇ ਹਨ, ਪ੍ਰੇਰਿਤ ਕਰਨ ਦਾ ਵਕਤ ਹੁੰਦਾ ਹੈ, ਪਰ ਇੱਕ ਵੇਲਾ ਹੁੰਦਾ ਹੈ ਡਾਂਟਣੇ ਤੇ ਸੁਧਾਰਨੇ ਦਾ। ਇਸ ਕਰਕੇ ਮੈਂ ਤੁੰਦੇ ਕੀ ਕੁਝ ਗਲਾਣੇ ਵਾਲੀ ਹਾਂ, ਮੈਂ ਉਸੇ ਗਲਾਈ ਦਿੰਦੀ ਹਾਂ। ਮੈਂ ਪਹਿਲੇ ਹੀ ਆਪਣੇ ਜੀਵਨ 'ਚ ਮਤੀਆਂ ਮੁਸ਼ਕਿਲਾਂ 'ਚ ਪਈਦੀ ਹਾਂ, ਹੁਣ ਹੋਰ ਮੁਸ਼ਕਿਲਾਂ 'ਚ ਪਾਉਣਾ ਤੇ ਕੋਈ ਫਰਕ ਨਹੀਂ ਪਾਉਂਦਾ। ਮੈਂ ਸੱਚ ਗਲਾਨੀ ਹਾਂ। ਜੇ ਤੁਸੀਂ ਕਿਸੇ ਇਹੋ ਜਿਹੇ ਗਿਰਜੇ 'ਚ ਜਾਂਦੇ ਹੋ ਜਿੱਥੇ ਉਹ ਕੁਝ ਇਹੋ ਜਿਹਾ ਨਹੀਂ ਕਹਿੰਦੇ ਜਿਸੀ ਸੁਣੀ ਕੇ ਤੁੰਦੇ ਕੀ ਥੋੜੀ ਵੀ ਪਰੇਸ਼ਾਨੀ ਹੁੰਦੀ ਹੋਏ, ਤਾਂ ਤੁੰਦੇ ਕੀ ਮੁੜੀ ਕੇ ਸੋਚਣਾ ਚਾਹੀਦਾ ਹੈ ਕਿ ਤੁੰਦੇ ਕੀ ਇਹੋ ਜਿਹੀ ਸੁਣਨ ਦੀ ਲੋੜ ਹੈ ਜਿਹੜੀ ਤੁੰਦਾ ਕੀ ਥੋੜਾ ਉੱਪਰ ਚੁੱਕ ਗਈ। ਤੁੰਦੇ ਕੀ ਥੋੜੀ ਇਹੋ ਜਿਹੀ ਗੱਲਾਂ ਸੁਣੀਆਂ ਚਾਹੀਦੀਆਂ ਜਿਨ੍ਹਾਂ ਕਨੇ ਤੁਸੀਂ ਮਸਾਂ ਕੀ ਬਚਾਨੀ ਹੋਵੇ, ਉਸ ਤਰ੍ਹਾਂ ਜੀਣਾ ਜਾਰੀ ਰੱਖਣਾ ਕਨੇ ਜੀਆਂ ਜਿੰਦੇ ਹੋ। ਮੈਂ ਉਤਸ਼ਾਹਿਤ ਹੁੰਦੀ ਹਾਂ ਜਿਲੇ ਈਸ਼ਵਰ ਮੇਰਾ ਦੋਸ਼ ਦੱਸਦੇ ਹਨ। ਸੱਚੀ ਮੁੱਚੀ ਮੈਂ ਉਤਸ਼ਾਹਿਤ ਹੁੰਦੀ ਹਾਂ ਜਿਲੇ ਈਸ਼ਵਰ ਮੈਂ ਕੀ ਕੁਝ ਹੋਰ ਦੱਸਦੇ ਹਨ ਜਿਹੜਾ ਮੈਂ ਗਲਤ ਕਰਦੀ ਹੁੰਦੀ ਹਾਂ ਤੇ ਔਕੜਾ ਜਿਹੜਾ ਕਿ ਉਹਨਾਂ ਕੀ ਨਾ ਪਸੰਦ ਹੁੰਦਾ ਹੈ। ਮੈਂ ਗਲਾਂਦੀ ਹਾਂ ਕਿ ਇੱਕ ਹੋਰ ਚੀਜ਼ ਉੱਪਰ ਜਿੱਤਣਾ ਹੈ। ਬੜੇ ਜੀ ਸਾਲਾਂ ਤੱਕ ਇਹੋ ਜਿਹੀ ਨਹੀਂ, ਇੱਕ ਹੋਰ ਦੋਸ਼ ਨਹੀਂ। ਕਿਸੇ ਬੰਦੇ ਵਿੱਚ ਇੰਨੇ ਸਾਰੇ ਦੋਸ਼ ਕਿਵੇਂ ਹੋ ਸਕਦੇ ਹਨ ਦੱਸੋ? ਆਮੀਨ। 2 ਪਤਰਸ 1:5 ਉਸ ਤੋਂ ਪਹਿਲੇ ਦਿਕੇ 'ਚ ਵਚਨਾਂ 'ਚ ਦੱਸਿਆ ਹੈ ਕਿ ਕਿਸ ਤਰ੍ਹਾਂ ਈਸ਼ਵਰ ਨੇ ਅਸਾਂਗੀ ਉਹ ਸਭ ਦਿੱਤਾ ਹੈ ਜਿਸ ਦੀ ਅਸਾਂਗੀ ਇੱਕ ਫਲਦਾਰ ਸਫਲ ਜੀਵਨ ਜੀਣ ਦੀ ਲੋੜ ਹੈ। ਅਸਾਂ ਕਨੇ ਇਹ ਵਾਅਦੇ ਕੀਤੇ ਗਏ ਹਨ, ਪਰ ਤੁਸੀਂ ਖਾਲੀ ਵਾਅਦਿਆਂ ਦੇ ਆਧਾਰ ਉੱਪਰ ਇੱਕ ਸਫਲ ਜੀਵਨ ਨਹੀਂ ਜੀ ਸਕਦੇ। ਤੁੰਦੇ ਕਿ ਉਸ ਵਿੱਚ ਕੁਝ ਹੋਰ ਵੀ ਸ਼ਾਮਿਲ ਕਰਨਾ ਹੈ। ਇਸ ਕਰਕੇ ਵਚਨ 5 'ਚ ਉਹ ਗਲਾਉਂਦੇ ਹਨ ਕਿ ਇਸ ਕਾਰਨ ਤੂੰ ਸਾਰੀਆਂ ਤਰ੍ਹਾਂ ਦੇ ਯਤਨ ਕਰਕੇ ਦੇਖੋ। ਤੁਸੀਂ ਇਸ ਹਫ਼ਤੇ ਯਤਨ ਕੀਤਾ, ਇਹ ਤੁੰਦੀ ਮਿਹਨਤ ਦੀ ਨਿਸ਼ਾਨੀ ਹੈ ਕਿ ਤੁਸੀਂ ਸਵੇਰੇ ਬਿਸਤਰੇ 'ਚ ਉੱਠੀ ਕੇ ਇੱਥੇ ਆਏ ਹੋ। ਤਾਂ ਤੁੰਦੇ 'ਚੋਂ ਕੁਝਾਂ ਦੀ ਮਿਹਨਤ ਦੀ ਨਿਸ਼ਾਨੀ ਹੈ ਕਿ 2-3 ਮੀਲ ਗੱਡੀ ਚਲਾਈ ਕੇ ਆਏ, ਹੋਟਲਾਂ ਦਾ ਬਿੱਲ ਦਿੱਤਾ ਤੇ 4 ਸਭਾਵਾਂ 'ਚ ਮੌਜੂਦ ਰਹੇ। ਇੱਥੇ ਆਈ ਕੇ ਤੁਸੀਂ ਈਸ਼ਵਰ ਦੇ ਵਾਅਦਿਆਂ ਦੇ ਕੰਨੇ ਮਿਹਨਤ ਕੀ ਜੋੜਾ ਦੇ ਹੋ ਤੇ ਤੁੰਦੇ 'ਚੋਂ ਜਿਹੜੇ ਨਿਯਮ ਕੰਨੇ ਰੋਜ਼ਾਨਾ ਟੀਵੀ ਉੱਪਰ ਪ੍ਰੋਗਰਾਮ ਦਿਖਦੇ ਹਨ ਤੁਸੀਂ ਉਹ ਕਰਨੇ 'ਚ ਮਿਹਨਤ ਕਰਦੇ ਹੋ। ਈਸ਼ਵਰ ਦੇ ਵਾਅਦਿਆਂ 'ਚ ਮਿਹਨਤ ਕੀ ਸ਼ਾਮਿਲ ਕਰੋ ਤੇ ਇਸੀ ਵਜ੍ਹਾ ਕੰਨੇ ਤੁਸੀਂ ਸਾਰੀ ਤਰ੍ਹਾਂ ਦੀ ਕੋਸ਼ਿਸ਼ ਕਰੀ ਕੇ ਆਪਣੇ ਵਿਸ਼ਵਾਸ ਉੱਪਰ ਸਦਗੁਣ ਵਧਾਈ ਜਾਓ ਜਿਹੜੇ ਹਨ ਸ਼੍ਰੇਸ਼ਟਤਾ, ਦ੍ਰਿੜਤਾ, ਜਿਹੜਾ ਹੈ ਫੈਸਲਾ, ਮਸੀਹ, ਸ਼ਕਤੀ ਤੇ ਸਦਗੁਣ ਦਾ ਇਸਤੇਮਾਲ ਕਰਨੇ ਕੰਨੇ ਸਮਝ ਵਧੀ ਜਾਂਦੀ ਹੈ। ਵਚਨ 6 ਦੇ ਸਮਝ ਦਾ ਇਸਤੇਮਾਲ ਕਰਨੇ ਕੰਨੇ ਤੇਰੇ 'ਚ ਸਮਝ ਵੱਧਦੀ ਹੈ ਤੇ ਸੰਯਮ ਦਾ ਇਸਤੇਮਾਲ ਕਰਨ ਕੰਨੇ ਤੇਰੇ 'ਚ ਅਟਲਤਾ ਵੱਧਦੀ ਗਈ ਜੋ ਹੈ ਧੀਰਜ ਤੇ ਸਹਿਨ ਸ਼ਕਤੀ। ਦੇਖੋ ਜਿਲੇ ਤੁੰਦੇ 'ਚ ਆਤਮ ਕਾਬੂ ਹੁੰਦਾ ਹੈ ਤੁਸ ਕਿਜ ਔਖਾ ਲੁਕਣੇ ਉੱਪਰ ਵੀ ਉਸੀ ਛੜੀ ਨਹੀਂ ਦਿੰਦੇ। ਜਿਲੇ ਤੁੰਦੇ 'ਚ ਆਤਮ ਕਾਬੂ ਹੁੰਦਾ ਹੈ ਤੇ ਤੁਸੀਂ ਕਿ ਤੁਸੀਂ ਇਹੋ ਜਿਹੀ ਚੀਜ਼ ਦਾ ਇੰਤਜ਼ਾਰ ਕਰਨਾ ਪੈਂਦਾ ਹੈ ਜਿਹੜੀ ਤੁਸੀਂ ਫਟਾਫਟ ਚਾਹੁੰਦੇ ਹੋ। ਤੁਸੀਂ ਭੈੜਾ ਪ੍ਰਤਾਪ ਨਹੀਂ ਕਰਦੇ ਹੋ ਜਿਹੜਾ ਈਸ਼ਵਰ ਦਾ ਵਚਨ ਨਹੀਂ ਜਾਣਦਾ ਹੈ। ਇਹੋ ਜਿਹਾ ਨਹੀਂ ਕਿ ਤੁਸੀਂ ਇਹ ਨਹੀਂ ਕਰਨਾ ਚਾਹੁੰਦੇ, ਬਲਕਿ ਇਸ ਕਰਕੇ ਤੁੰਦੇ 'ਚ ਆਤਮ ਕਾਬੂ ਹੈ ਤੇ ਜਿਲੇ ਤੁਸੀਂ ਅਟਲ ਬਣੇ ਰਹੋਗ ਤੁੰਦੇ 'ਚ ਸ਼ਕਤੀ ਵੱਧਦੀ ਜਾਂਗ ਤੇ ਜਿਲੇ ਤੁਸੀਂ ਭਗਤੀ ਦਾ ਇਸਤੇਮਾਲ ਕਰਗ ਤੁੰਦੇ 'ਚ ਭਾਈਚਾਰੇ ਦੀ ਪ੍ਰੀਤੀ ਵੱਧਦੀ ਜਾਂਗ ਤੇ ਭਾਈਚਾਰੇ ਦਾ ਇਸਤੇਮਾਲ ਕਰਨੇ ਕੰਨੇ ਤੁਸੀਂ ਆਖਿਰ 'ਚ ਪੁੱਜ ਗਏ ਈਸ਼ਵਰ ਦੀ ਇੱਛਾ 'ਚ ਜਿਹੜਾ ਹੈ ਮਸੀਹ ਪ੍ਰੇਮ। ਅਸ ਕਿਸ ਤਰ੍ਹਾਂ ਇੱਕ ਦੂਏ ਕੰਨੇ ਉਹੋ ਜਿਹਾ ਪ੍ਰੇਮ ਕਰਗੇ ਜਿਹੜਾ ਖਾਲੀ ਗੱਲਾਂ ਤੋਂ ਕੁਝ ਮਤਾ ਹੋਏ। ਜੇ ਆ ਸਮਝ ਗਏ ਨਹੀਂ ਕਿ ਆਤਮ ਕਾਬੂ ਅਸਾਂ ਦੇ ਜੀਵਨ 'ਚ ਕੀ ਭੂਮਿਕਾ ਨਿਭਾਉਂਦਾ ਹੈ। ਕੁਝ ਲੋਕੀ ਇਹੋ ਜਿਹੇ ਹੁੰਦੇ ਹਨ ਜਿਨ੍ਹਾਂ 'ਚ ਹੋਰਾਂ ਦੇ ਮੁਕਾਬਲੇ ਮਤਾ ਆਤਮ ਨਿਯੰਤਰਣ ਹੁੰਦਾ ਹੈ ਕਿ ਈਸ਼ਵਰ ਨੇ ਉਹਨਾਂ ਕੀ ਔਕੜਾ ਸੁਭਾਅ ਦਿੱਤਾ ਹੁੰਦਾ ਹੈ। ਪਰ ਤੁਸੀਂ ਉਸੀ ਬਹਾਨਾ ਬਣਾਈ ਕਿ ਇਹ ਨਹੀਂ ਗਲਾਈ ਸਕਦੇ ਕਿ ਮੈਂ ਬੜੀ ਅਨੁਸ਼ਾਸਿਤ ਮਨੁੱਖ ਨਹੀਂ ਹਾਂ। ਤੁਸਾਂ 'ਚ ਵੀ ਉਹ ਸਮਰਥ ਹੈ ਜਿਹੜਾ ਹੋਰ ਸਾਰਿਆਂ 'ਚ ਹੈ। ਤੁਸਾਂ ਕੀ ਖਾਲੀ ਉਸਦਾ ਇਸਤੇਮਾਲ ਕਰਨਾ ਹੈ। ਪਵਿੱਤਰ ਅਨੁਸ਼ਾਸਨ ਹੀ ਉਹ ਇਕੱਲੀ ਚੀਜ਼ ਹੈ ਜਿਹੜੀ ਤੁੰਦੇ ਜੀਵਨ 'ਚੋਂ ਪੈਦਾ ਕਰਦੀ ਹੈ ਜਿਹੜਾ ਤੁਸੀਂ ਕਹਿੰਦੇ ਹੋ ਕਿ ਤੁੰਦੇ ਕੀ ਉਹ ਚਾਹੀਦਾ ਹੈ। ਮਾਤੇ ਜੀ ਲੋਕੀ ਕਹਿੰਦੇ ਹਨ ਕਿ ਉਹਨਾਂ ਕੀ ਚੀਜ਼ਾਂ ਚਾਹੀਦੀਆਂ ਹਨ ਪਰ ਉਹ ਨਹੀਂ ਕਰਨਾ ਚਾਹੁੰਦੇ ਜਿਹੜਾ ਉਹਨਾਂ ਕੀ ਹਾਸਿਲ ਕਰਨ ਦੇ ਲਈ ਕਰਨਾ ਜ਼ਰੂਰੀ ਹੁੰਦਾ ਹੈ। ਮੈਂ ਤੁੰਦੇ ਕੀ ਪ੍ਰੋਤਸਾਹਿਤ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਇਹਨਾਂ ਦੋਹੇ ਚੀਜ਼ਾਂ ਕੀ ਇਕੱਠੇ ਕਰੋ ਤਾਂ ਤੁੰਦੇ ਕੀ ਇੱਕ ਵਧੀਆ ਨਤੀਜਾ ਲਿਬਗਾ। ਉਸ ਤਰ੍ਹਾਂ ਰੋਣ ਲਈ ਜਿਵੇਂ ਮੈਂ ਪਹਿਲੇ ਹੀ ਤੇ ਉਹ ਤੁੰਦੀ ਉਹ ਕਰਨ ਲਈ ਆਜ਼ਾਦੀ ਲੋੜਨ 'ਚ ਮਦਦ ਕਰਗੀ। ਤੁਹਾਕੀ ਸ਼ਾਇਦ ਪਤਾ ਵੀ ਨਹੀਂ ਕਿ ਤੁਸੀਂ ਜਾਇਜ਼ ਮਾਇਰ ਮਿਸਟਰੀਜ਼ ਵਾਸਤੇ ਕਿੰਨੇ ਖਾਸ ਹੋ। ਤੁਹਾਡੀ ਕਦਰ ਕਰਦੇ ਹਾਂ ਸੋ ਕਿ ਆਪਣੇ ਦੋਸਤਾਂ ਕੰਨੇ ਭਾਗੀਦਾਰਾਂ ਦਾ ਸ਼ੁਕਰੀਆ ਵੀ ਕਰਦੇ ਜਿਨ੍ਹਾਂ ਕਰਕੇ ਦੁਨੀਆ 'ਚ ਸਭ ਕਰਨਾ ਮੁਮਕਿਨ ਹੋ ਸਕਿਆ। ਅਸ ਮਿਲੀ ਕੇ ਭੁੱਖਿਆਂ ਜੋ ਖਾਂਦੇ, ਗਰੀਬਾਂ ਜੋ ਕੱਪੜੇ ਦਿੰਦੇ ਕੰਨੇ ਦੇਸ਼ਾਂ ਜੋ ਭਲੀ ਖਬਰਾਂ ਦੇ ਆਏ। ਕਿਰਪਾ ਕਰਕੇ ਅੱਜ ਹੀ jmmindia.org पर साखी संपर्क करें। प्रार्थना के निवेदन वास्ते जायज की सभाओं का टाइम टेबल देखने वास्ते कन्ने भागीदार बनने वास्ते जो आज सारी दुनिया च मसीह का प्यार वंडे। ਹੁਣੇ ਦੇਖੇ ਪ੍ਰੋਗਰਾਮ ਦੇ ਪ੍ਰਯੋਜਕ ਹਨ ਜੋਇਸ ਮਾਇਰ ਮਿਨਿਸਟਰੀ ਦੇ ਮਿੱਤਰ ਤੇ ਭਾਗੀਦਾਰ।